ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਦਸੰਬਰ ਦਾ ਇਹ ਹਫਤਾ ਸਿੱਖਾਂ ਦੇ ਲਈ ਬਹੁਤ ਹੀ ਯਾਦਗਾਰ ਹਫਤਾ ਹੈ। ਅੱਜ 21 ਦਸੰਬਰ ਦਾ ਦਿਨ ਹੈ, ਜਿਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਸਿੱਖ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਦਿੱਤੀ ਸੀ। ਸਿੱਖਾਂ ਦੀ ਆਪਣੇ ਵੱਖਰੇ ਕੈਲੰਡਰ ਵਿੱਚ ਤਾਂ ਗੜਬੜ ਕਰ ਦਿੱਤੀ ਗਈ ਹੈ, ਉਸ ਦਾ ਹਿੰਦੂਕਰਨ ਕਰ ਦਿੱਤਾ ਗਿਆ ਹੈ, ਪਰ ਓਰੀਜਨਲੀ 21 ਦਸੰਬਰ ਦਾ ਦਿਨ ਦੋਵੇਂ ਵੱਡੇ ਸਾਹਿਬਜ਼ਾਦਿਆਂ ਦਾ ਅਸਲੀ ਸ਼ਹੀਦੀ ਦਿਨ ਹੈ, ਜਿਸ ਸੰਬੰਧੀ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਗੱਲਬਾਤ ਕਰਾਂਗੇ, ਲਵਾਂਗੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਸੰਬੰਧੀ ਉਹਨਾਂ ਦੇ ਵਿਚਾਰ ਅਤੇ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਕੀ ਹੈ, ਪਿੰਕੀ ਕੈਟ ਨੇ ਜਿਹੜਾ ਇੰਕਸ਼ਾਫ ਕੀਤਾ ਹੈ ਇਸ ਸੰਬੰਧੀ ਆਪ ਦਾ ਕੀ ਸਟੈਂਡ ਹੈ, ਇਸ ਬਾਰੇ ਲਵਾਂਗੇ ਉਹਨਾਂ ਕੋਲ ਜਾਣਕਾਰੀ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ। ਆਪ ਨੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਭੈਣ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਕਿ ਅੱਜ 21 ਦਸੰਬਰ ਦਾ ਦਿਨ ਹੈ, ਜਿਸ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਸਿੱਖ ਕੌਮ ਦੇ ਨਾਮ ਹੱਸ ਕੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ। ਤੁਸੀਂ ਇਹਨਾਂ ਦੀ ਸ਼ਹੀਦੀ ਸੰਬੰਧੀ ਸਭ ਤੋਂ ਪਹਿਲਾਂ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਇੱਕ ਲਾਸਾਨੀ ਸ਼ਹਾਦਤ ਸੀ ਜੀ, ਜਿਹਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ। ਜੀ, ਜਿੱਥੇ ਕਲਗੀਧਰ ਪਾਤਸ਼ਾਹ ਨੇ 40 ਸਿੰਘਾਂ ਦੇ ਨਾਲ 10 ਲੱਖ ਮੁਗਲਾਂ ਦਾ ਮੁਕਾਬਲਾ ਕੀਤਾ ਸੀ। ਹਾਂਜੀ, ਜਿੱਥੇ ਗੁਰੂ ਨੇ ਇੱਕ ਇਤਿਹਾਸ ਸਿਰਜਿਆ ਸੀ ਕਿ ਸੰਸਾਰ ਦੇ ਲੋਕ ਆਪਣੇ ਬੱਚਿਆਂ ਦੀ ਖਾਤਰ ਬਹੁਤ ਕੁਝ ਕਰਦੇ ਆ। ਜੀ, ਕਲਗੀਧਰ ਪਾਤਸ਼ਾਹ ਨੇ ਆਪਣੇ ਲਾਡਲੇ ਜਿਹੜੇ ਆ ਉਹ ਸਿੰਘਾਂ ਤੋਂ ਪਹਿਲਾਂ ਮੈਦਾਨੇ ਜੰਗ ਵਿੱਚ ਭੇਜਿਆ ਔਰ ਇੱਕ ਇਤਿਹਾਸ ਸਿਰਜਿਆ ਕਿ ਕਲਗੀਧਰ ਪਾਤਸ਼ਾਹ ਕੌਮ ਦਾ 10ਵਾਂ ਗੁਰੂ ਜਿਹੜਾ ਹੈ, ਹਾਂਜੀ, ਉਹਨੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕੀਤਾ। ਜੀ, ਉਹਨੇ ਸਮਾਜ ਨੂੰ, ਸਿੱਖਾਂ ਨੂੰ ਪਿਆਰ ਕੀਤਾ। ਬਿਲਕੁਲ। ਔਰ ਉਹਨੇ ਦਰਸਾ ਦਿੱਤਾ ਕਿ ਦੁਨੀਆ ਦੇ ਲੋਕ ਆਪਣੇ ਬੱਚਿਆਂ ਦੀ ਖਾਤਰ ਜੀ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤਦੇ ਆ। ਔਰ ਕਲਗੀਧਰ ਪਾਤਸ਼ਾਹ ਇਸੇ ਕਰਕੇ ਮਹਾਨ ਹੈ ਜੀ ਕਿ ਉਹਨਾਂ ਨੇ ਸਿੱਖਾਂ ਨੂੰ ਆਪਣੇ ਪੁੱਤਰ ਕਿਹਾ ਔਰ ਇੱਕ ਗੌਰਵਮਈ ਇਤਿਹਾਸ ਜੀ ਲਿਖਿਆ ਜੀ ਚਮਕੌਰ ਦੀ ਗੜੀ ਵਿੱਚ, ਜਿੱਥੇ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨਿਆ। ਹਾਂਜੀ, ਔਰ ਜਦੋਂ ਪੰਜਾਂ ਪਿਆਰਿਆਂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਹਾਡੀ ਇਸ ਵੇਲੇ ਖਾਲੀ ਬਹੁਤ ਲੋੜ ਹੈ ਜੀ ਕਿ ਤੁਸੀਂ ਗੜੀ ਛੱਡੋ, ਜੀ, ਤੇ ਗੁਰੂ ਨੇ ਪੰਜਾਂ ਪਿਆਰਿਆਂ ਦੇ ਸਾਹਮਣੇ ਸੀਸ ਝੁਕਾ ਕੇ ਉੱਥੋਂ ਨਿਕਲਿਆ। ਇਸ ਕਰਕੇ ਅੱਜ ਦੇ ਦਿਨ ਦੀ ਬਹੁਤ ਵੱਡੀ ਮਹਾਨਤਾ ਹੈ। ਬਿਲਕੁਲ ਜੀ, ਖਾਸ ਤੌਰ ਤੇ ਸਿੱਖ ਜਗਤ ਵਿੱਚ। ਹਾਂਜੀ, ਲੋਕ ਪੁੱਤਰਾਂ ਵਾਸਤੇ ਅੱਜ ਦੇ ਲੀਡਰ ਜਿਹੜੇ, ਅੱਜ ਦੇ ਰਹਿਬਰ ਜਿਹੜੇ ਆ, ਉਹ ਆਪਣੇ ਪੁੱਤਰਾਂ ਦੀ ਖਾਤਰ ਕੌਮਾਂ ਨੂੰ ਦਾਅ ਤੇ ਲਾਉਂਦੇ ਆ। ਜੀ, ਪਰ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਇੱਕ ਕੁਰਬਾਨੀ ਦਾ ਰਸਤਾ ਦੱਸਿਆ। ਹਾਂਜੀ, ਔਰ ਦਰਸਾ ਦਿੱਤਾ ਦੁਨੀਆ ਦੇ ਲੋਕਾਂ ਨੂੰ ਕਿ ਮਹਾਨ ਉਹੀ ਹੋ ਸਕਦਾ ਜਿਹੜਾ ਆਪਣੇ ਪਰਿਵਾਰਾਂ ਦੇ ਮੋਹ ਤੋਂ ਜੀ, ਉੱਪਰ ਨਿਕਲਦਾ। ਜੀ, ਕਲਗੀਧਰ ਪਾਤਸ਼ਾਹ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਗਈ, ਬਿਲਕੁਲ, ਜਿਨ੍ਹਾਂ ਨੇ ਆਪਣੇ 4 ਪੁੱਤਰ ਵਾਰਨ ਤੋਂ ਬਾਅਦ ਹਾਂਜੀ, ਜਦੋਂ ਮਾਤਾ ਨੇ ਪੁੱਤਰਾਂ ਦੀ ਬਾਬਤ ਪੁੱਛਿਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੈ ਵਾਰ ਦਿਏ ਸਭ 4, ਜੀ, 4 ਮੁਆ ਤੱਕ ਕਿਆ ਹੋਇਆ ਜੀਵਤ ਕਈ ਹਜ਼ਾਰ। ਇਹ ਪੁੱਤਰ ਕਿਹਾ ਸੀ ਸੰਗਤ ਨੂੰ, ਖਾਲਸੇ ਨੂੰ, ਸਿੱਖਾਂ ਨੂੰ। ਹਾਂਜੀ, ਸੋ ਅੱਜ ਦਾ ਦਿਨ ਜਿਹੜਾ ਹੈ ਉਹ ਬਹੁਤ ਹੀ ਗੌਰਵਮਈ ਹੈ ਸਾਡੇ ਕੌਮ ਵਾਸਤੇ। ਜੀ, ਬਿਲਕੁਲ ਬਿਲਕੁਲ ਵੀਰ ਜੀ, ਧੰਨਵਾਦ ਫॉर द ਇਨਫੋਰਮੇਸ਼ਨ। ਸੋ ਵੀਰ ਜੀ, ਹੁਣ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈ ਇਸ ਬਾਰੇ ਗੱਲਬਾਤ ਕਰਾਂਗੇ। ਅਸੀਂ ਜਾਣਨਾ ਚਾਹਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਕਾਰਗੁਜ਼ਾਰੀ ਹੈ, ਇਸ ਵੇਲੇ ਕੀ ਚੱਲ ਰਿਹਾ ਪੰਜਾਬ ਦੇ ਵਿੱਚ, ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਪੰਜਾਬ ਵਿੱਚ ਇਸ ਵੇਲੇ ਅਸੀਂ ਅੱਜ ਤਾਂ ਜੋੜ ਮੇਲੇ ਸ਼ੁਰੂ ਹੋਏ ਆ। ਅੱਜ ਚਮਕੌਰ ਸਾਹਿਬ ਜਾਵਾਂਗੇ, ਇੱਥੇ 22 ਤਰੀਕ ਹੈ।
ਜੀ। ਅੱਜ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ 40 ਸਿੰਘਾਂ ਨੂੰ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਉਹਨਾਂ ਦੇ ਗੌਰਵਮਈ ਇਤਿਹਾਸ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਵਾਂਗੇ ਜੀ। ਆਉਣ ਵਾਲੇ ਦਿਨਾਂ ਵਿੱਚ ਫਿਰ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ, ਜਿੱਥੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਸੀ 27 ਤਰੀਕ ਨੂੰ, ਜਿੱਥੇ ਮਾਤਾ ਗੁਜਰ ਕੌਰ ਨਾਲ ਸ਼ਹੀਦ ਹੋਏ ਨੇ, ਬਾਬਾ ਮੋਤੀ ਮਹਿਰਾ ਸ਼ਹੀਦ ਹੋਏ ਨੇ। ਉੱਥੇ 27 ਤਰੀਕ ਨੂੰ ਕਰ ਰਹੇ ਹਾਂ ਅਸੀਂ ਜੋੜ ਮੇਲੇ ਤੇ ਇਕੱਠ ਜੀ। ਔਰ ਉਹਦੇ ਤੋਂ ਬਾਅਦ ਫਿਰ ਅਸੀਂ ਮੁਕਤਸਰ, ਜਿੱਥੇ 40 ਮੁਕਤਿਆਂ ਦੀ ਧਰਤੀ ਹੈ, ਉੱਥੇ ਕੇਜਰੀਵਾਲ ਸਾਹਿਬ ਨੇ ਆਉਣਾ। ਸ਼ਾਇਦ ਉਸ ਤੋਂ ਪਹਿਲਾਂ ਮੈਨੂੰ ਲੰਬਾ ਸਮਾਂ ਉਸ ਏਰੀਏ 'ਚ ਕੈਂਪ ਕਰਨਾ ਪਵੇ, ਪਿੰਡਾਂ ਵਿੱਚ ਜਾਣਾ ਪਵੇ। ਹਾਂਜੀ। ਸੋ ਡੇ ਬਾਈ ਡੇ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹਾਂਜੀ ਉਹ ਅਸੀਂ ਕਰ ਰਹੇ ਹਾਂ। ਲੋਕਾਂ ਕੱਲ ਵੀ ਮੈਂ ਹੁਸ਼ਿਆਰਪੁਰ ਦੇ ਮਾਲਪੁਰ ਦੇ ਲਾਗੇ ਇੱਕ ਪਿੰਡ ਸੀ, ਜਿੱਥੇ ਸੱਭਿਆਚਾਰਕ ਮੇਲਾ ਸੀ। ਹਾਂਜੀ। ਔਰ ਬੜੇ ਲੋਕ ਸਿਆਣੇ ਜਿਹੜੇ ਬਾਹਰ ਤੋਂ NRI ਉੱਥੇ ਆਏ ਹੋਏ ਸੀ, ਜਿਨ੍ਹਾਂ ਵਿੱਚ ਰਾਈਟਰ ਸੀਗੇ, ਜਿਨ੍ਹਾਂ ਵਿੱਚ ਕਵੀ ਸੀਗੇ। ਉੱਥੇ ਜਾ ਕੇ ਆਇਆ। ਹਰ ਰੋਜ਼ ਮੇਰਾ 2-4 ਪ੍ਰੋਗਰਾਮ ਕਿਤੇ ਨਾ ਕਿਤੇ ਪੰਜਾਬ 'ਚ ਹੁੰਦੇ, ਉੱਥੇ ਜਾਂਦੇ ਆ। ਬਾਕੀ ਵੀ ਪਾਰਟੀ ਵਾਲੇ ਬੰਦੇ ਜਿੱਥੇ ਜਿੱਥੇ ਉਹਨਾਂ ਨੂੰ ਟਾਈਮ ਮਿਲਦਾ ਹੈ ਉੱਥੇ ਜਾਂਦੇ ਆ। ਲੋਕਾਂ ਨੂੰ ਅਸੀਂ ਐਜੂਕੇਟ ਕਰ ਰਹੇ ਆ ਵੀ ਭਾਈ ਆਹ ਦਿਨ ਨੇ ਜਿਨ੍ਹਾਂ ਦਿਨਾਂ ਵਿੱਚ ਇਹਨਾਂ ਨੇ ਸਾਰਿਆਂ ਲੀਡਰਾਂ ਨੇ ਹੌਲੀ ਹੌਲੀ ਸੌਣ ਭਾਦੋਂ ਦੇ ਡੱਡੂ ਵਾਂਗੂ ਨਿਕਲ ਆਉਣਾ। ਹਾਂਜੀ। ਜਿਨ੍ਹਾਂ ਨੇ ਕਿਸੇ ਦੀ ਪਹਿਲਾਂ Your call is hold. Please stay on the line. Thank you. आपकी कॉल होल्ड की गई है, कृपया प्रतीक्षा करें। धन्यवाद। ਤੁਹਾਡੀ ਕਾਲ ਹੋਲਡ ਕੀਤੀ ਗਈ ਹੈ, कृपया करके इंतजार करें। ਵੀਰ ਲੱਗਦਾ ਕਿ ਇਹਨਾਂ ਦਾ ਫੋਨ ਹੋਲਡ ਤੇ ਚਲਾ ਗਿਆ ਹੈ। ਹੈਲੋ ਵੀਰ ਜੀ, ਇੱਥੇ ਅਸੀਂ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵੀ ਜਿਹੜੇ ਸਾਡੇ ਬਾਕੀ ਦੇ ਸਵਾਲ ਰਹਿੰਦੇ ਨੇ ਉਹਨਾਂ ਦੇ ਉੱਪਰ ਟਰਾਈ ਕਰਦੇ ਕਿ ਉਹਨਾਂ ਦੇ ਵਿਚਾਰ ਲੈ ਸਕੀਏ। ਵਾਪਿਸ ਫੋਨ ਕਰਨ ਦੀ ਕੋਸ਼ਿਸ਼ ਕਰਦੇ। ਸਾਨੂੰ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ TV84। ਜੀ ਤੁਹਾਡਾ ਫੋਨ ਕੱਟਿਆ ਗਿਆ ਸੀਗਾ। ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ, ਪਰ ਹੁਣ ਸਰ ਕੋ ਜਾਣਨਾ ਚਾਹਾਂਗੇ ਕਿਉਂਕਿ ਟਾਈਮ ਵੀ ਬਹੁਤ ਲਿਮਿਟ ਆ, ਬਹੁਤ ਸਾਰੇ ਲਿਮਿਟਡ ਆ ਤੇ ਬਹੁਤ ਸਾਰੇ ਕੁਐਸਚਨ ਨੇ। ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪਿਛਲੇ ਦਿਨੀ ਗੁਰਮੀਤ ਸਿੰਘ ਪਿੰਕੀ ਨੇ ਜਿਹੜਾ ਇਨਕਸ਼ਾਫ ਕੀਤਾ ਹੈ, ਖੁਲਾਸਾ ਕੀਤਾ ਹੈ, ਉਸ ਤੇ ਤੁਸੀਂ ਕੀ ਆਪਣਾ ਸਟੈਂਡ ਰੱਖਦੇ ਹੋ? ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈ? ਆਲਸੋ ਐਜ਼ ਤੁਸੀਂ ਪੰਜਾਬ ਦੇ ਕਨਵੀਨਰ ਹੋ, ਤੁਹਾਡਾ ਉਸ ਤੇ ਕੀ ਸਟੈਂਡ ਹੈ? ਦੇਖੋ, ਆਪਣਾ ਸਟੈਂਡ ਬਿਲਕੁਲ ਸਪਸ਼ਟ ਆ, ਕਿਉਂਕਿ ਉਹ ਬੰਦੇ ਨੇ 10 ਸਾਲ ਇਹਨਾਂ ਦੇ ਨਾਲ ਸਜ਼ਾ ਭੁਗਤੀ ਆ ਜੀ। ਔਰ ਪੁਲਿਸ ਦੇ ਬਹੁਤ DGP ਜਿਹੜਾ ਮੌਜੂਦਾ ਉਹਦੇ ਵੀ ਬਹੁਤ ਲਾਗੇ ਰਿਹਾ। ਬਹੁਤ ਸਾਰੇ ਕਾਰਨਾਮੇ ਉਹਦੀਆਂ ਅੱਖਾਂ ਦੇ ਸਾਹਮਣੇ ਹੋਏ ਆ। ਹਾਂਜੀ। ਤਾਂ ਇਹ ਤਾਂ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਗੀ ਇਸ ਵੇਲੇ ਜੀ। ਇਹਦੇ ਵਾਸਤੇ ਜੋ ਪਿੰਕੀ ਨੇ ਦੱਸਿਆ ਉਹਦੇ ਤੋਂ ਸਾਫ਼ ਜ਼ਾਹਰ ਹੁੰਦਾ ਕਿ ਦੋ ਪਾਰਟੀਆਂ ਜਿਹੜੀਆਂ ਬਹੁਤ ਬੁਰੀ ਤਰ੍ਹਾਂ ਇਨਵੋਲਵ ਨੇ। ਇਹ ਸਾਰਾ ਕੁਝ ਕਾਂਗਰਸ ਦੇ ਟਾਈਮ 'ਚ ਹੋਇਆ ਜੀ। ਔਰ ਜਿਹੜੇ ਬੰਦੇ ਇੰਨੇ ਜ਼ਾਲਮ ਤਬਈਏ ਦੇ ਜਿਨ੍ਹਾਂ ਨੇ ਇੰਨੇ ਮਾੜੇ ਕੰਮ ਕੀਤੇ ਆ, ਜਿਨ੍ਹਾਂ ਦੇ ਸਾਹਮਣੇ ਹੋਏ ਆ, ਹਾਂਜੀ, ਉਹਨਾਂ ਨੂੰ ਅਕਾਲੀਆਂ ਨੇ ਪ੍ਰਮੋਟ ਕੀਤਾ। ਦੋਵੇਂ ਪਾਰਟੀਆਂ ਨੇ ਜਿਹੜੀਆਂ ਨੇ ਇਹਨਾਂ ਨੇ ਬਹੁਤ ਹੀ ਘਟੀਆ ਕੰਮ ਕੀਤੇ ਆ। ਜਿਹੜੇ ਬੇਗੁਨਾਹ ਬੱਚੇ ਦੱਸਦੇ ਰਹੇ ਵੀ ਮਿਸਿੰਗ ਨੇ, ਉਹਨਾਂ ਦੇ ਵਿੱਚੋਂ ਬਹੁਤੇ ਸਾਰੇ ਇਹਨਾਂ ਨੇ ਮਾਰ ਦਿੱਤੇ ਹੋਏ ਆ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬੰਦੇ ਮਾਰੇ ਆ ਉਹ ਇੱਕ ਸ਼ਰਮਨਾਕ ਗੱਲ ਆ। ਔਰ ਮੈਂ ਸਮਝਦਾ ਜਿਹੜੀ ਪੰਥਕ ਸਰਕਾਰ ਆਪਣੇ ਆਪ ਨੂੰ ਭਾਉਂਦੀ ਰਹੀ ਆ, ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਜੇ ਉਹ ਚੁੱਪ ਆ ਤੇ ਇਹਨਾਂ ਨੂੰ ਕਦੀ ਇਤਿਹਾਸ ਮਾਫ ਨਹੀਂ ਕਰੂਗਾ। ਜਿੱਥੋਂ ਤੱਕ ਸਾਡੀ ਪਾਰਟੀ ਦਾ ਸੰਬੰਧ ਆ, ਜਿਸ ਦਿਨ ਪ੍ਰਮਾਤਮਾ ਨੇ ਸਾਨੂੰ ਜ਼ਿੰਮੇਵਾਰੀ ਪੰਜਾਬ ਦੀ ਦਿੱਤੀ, ਇਹ ਸਾਰਾ ਕੇਸ ਰੀਓਪਨ ਕਰਾਂਗੇ। ਜਿਨ੍ਹਾਂ ਲੋਕਾਂ ਨੇ ਘਟੀਆ ਕੰਮ ਕੀਤੇ ਆ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਖਤ ਸਜ਼ਾਵਾਂ ਦਿਵਾਉਣ ਦੀ ਪੂਰੀ ਕੋਸ਼ਿਸ਼ ਹੋਊਗੀ। ਜੀ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਕੇਜਰੀਵਾਲ ਤੇ ਦਿੱਲੀ ਵੱਲ ਚੱਲਦੇ। ਜਿਸ ਤਰ੍ਹਾਂ ਇਸ ਵੇਲੇ ਦਿੱਲੀ ਦੇ ਵਿੱਚ ਕੇਜਰੀਵਾਲ ਅਤੇ BJP ਦੇ ਟਕਰਾਅ ਦੀ ਲਾਈਨ ਤੇ ਦੋਨੇ ਜਣੇ ਨੇ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵਾਟ ਇਜ਼ ਗੋਇੰਗ ਔਨ, ਕੀ ਹੋ ਰਿਹਾ? ਦੇਖੋ, ਕੇਜਰੀਵਾਲ ਕੋਈ ਟਕਰਾਅ ਦੀ ਲਾਈਨ ਤੇ ਨਹੀਂ ਭੈਣ ਜੀ। ਜਿਸ ਦਿਨ ਦਾ ਕੇਜਰੀਵਾਲ ਬਣਿਆ ਜੀ ਉਸੇ ਦਿਨ ਦਾ ਹੀ BJP ਵਾਲੇ ਮੋਦੀ ਸ਼ਰਮਸਾਰ ਹੋਇਆ, ਕਿਉਂਕਿ ਜਿਹਦੇ ਕੋਈ ਇੰਨੀ ਪਾਵਰ ਹੋਣ ਦੇ ਬਾਵਜੂਦ ਜਿਹੜਾ ਕਹਿੰਦਾ ਸੀ ਇਹ ਬਦਕਿਸਮਤ ਹੈ, ਇਹਨਾਂ ਜੰਗਲਾਂ 'ਚ ਚਲੇ ਜਾਣਾ ਚਾਹੀਦਾ, ਉਹਨੂੰ ਜਦੋਂ 17 ਦੇ ਵਿੱਚੋਂ 67 ਸੀਟਾਂ ਕੇਜਰੀਵਾਲ ਲੈ ਗਿਆ ਸੀ ਤੇ ਉਸ ਦਿਨ ਤੋਂ ਹੀ ਉਹਨਾਂ ਨੇ ਇਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ। ਕੋਸ਼ਿਸ਼ ਉਹਨਾਂ ਦੀ ਇਹ ਆ ਵੀ ਇਹਨੂੰ ਚੱਲਣ ਨਾ ਦਿੱਤਾ ਜਾਏ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਉਹਨਾਂ ਦਾ IAS ਅਫਸਰ ਜਿੱਤੇ 2005 ਦਾ ਕੋਈ ਕੇਸ ਕਹਿੰਦੇ ਆ, ਉਹਦੇ ਤੋਂ ਬਾਅਦ ਵੀ ਹੋਰ ਸਰਕਾਰਾਂ ਆਈਆਂ, ਕਿਸੇ ਨੇ ਉਹਦੇ ਤੇ ਕੋਈ ਗੱਲ ਨਹੀਂ ਕੀਤੀ। ਦਰਅਸਲ ਮੈਂ ਨਹੀਂ ਸਮਝਦਾ ਵੀ ਅਫਸਰ ਦਾ ਵੀ ਕੋਈ ਕਸੂਰ ਹੋਊਗਾ। ਜੇ ਅਫਸਰ ਦਾ ਕਸੂਰ ਹੁੰਦਾ ਤਾਂ ਕੇਜਰੀਵਾਲ ਹਿੰਦੁਸਤਾਨ 'ਚ ਇੱਕ ਵਾਹਦ ਚੀਫ ਮਿਨਿਸਟਰ ਆ, ਜਿਹੜਾ ਆਪਣੇ ਵਜ਼ੀਰਾਂ ਦੀ ਜੇ ਕੋਈ ਇਹਦੇ ਨਾਲ ਕੋਈ ਕਨਵਰਸੇਸ਼ਨ ਹੀ ਚੱਲ ਰਹੀ ਆ, ਕੋਈ ਹਾਲੀ
ਕਰਪਸ਼ਨ ਦੀ ਗੱਲਬਾਤ ਹੀ ਹੋ ਰਹੀ ਆ, ਜੀ। ਉਹ ਆਪਣੇ ਵਜ਼ੀਰ ਨੂੰ ਉਸੇ ਵੇਲੇ ਫੜ ਕੇ ਕੱਢ ਦਿੰਦਾ ਵਾ। ਉਹ ਖੁਦ ਆਪਣੇ ਵਜ਼ੀਰਾਂ ਦੇ ਮੁਤਲਕ ਜਿਹੜੇ ਜੇ ਐਮਐਲਏ ਦੇ ਮੁਤਲਕ ਕੋਈ ਛੋਟੀ ਮੋਟੀ ਵੀ ਉਹਨਾਂ ਕੋਈ ਰੈਗੂਲਰਿਟੀ ਹੋਈ ਹੁੰਦੀ ਹੈ ਤਾਂ ਉਹ ਆਪ ਹੀ ਕਹਿੰਦਾ ਵੀ ਇਹਨਾਂ ਨੂੰ ਕੱਢ ਦਿਓ, ਇਹਨਾਂ ਤੇ ਕੇਸ ਚਲਾਓ, ਇਹਨਾਂ ਨੂੰ ਫੜ ਕੇ ਅੰਦਰ ਦਿਓ। ਜੇ ਉਹਦੇ ਨੋਟਿਸ 'ਚ ਲਿਆਉਂਦੇ ਜੇ ਕੋਈ ਉਹਦਾ ਫਾਲਟ ਹੁੰਦਾ ਤਾਂ ਕੇਜਰੀਵਾਲ ਨੇ ਖੁਦ ਹੀ ਨਹੀਂ ਸੀ ਬਖਸ਼ਣਾ। ਇਸ ਕਰਕੇ ਇਹ ਸਾਰਾ ਕੁਝ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਸਮੂਥਲੀ ਇਮਾਨਦਾਰੀ ਨਾਲ ਕੰਮ ਨਾ ਕਰ ਸਕੇ। ਇਹਨਾਂ ਨੂੰ ਸਭ ਨੂੰ ਪਤਾ ਕਿ ਉਹ ਸਾਡਾ ਬਦਲ ਆ ਦੇਸ਼ ਦੇ ਵਿੱਚ, ਕਿਉਂਕਿ ਜੋ ਉਹਨੇ ਕਿਹਾ ਸੀਗਾ ਆਪਣੇ ਚੋਣ ਮੈਨੀਫੈਸਟੋ 'ਚ ਉਹਨੇ ਕਰਕੇ ਵਿਖਾਇਆ। ਉਹਨੇ ਬੀਜੇਪੀ ਵਾਂਗੂ ਇਹ ਨਹੀਂ ਕਿਹਾ ਕਿ ਚੰਗੇ ਦਿਨ ਆਉਣਗੇ ਤੇ ਸਵਿਟਜ਼ਰਲੈਂਡ ਦਾ ਜਿਹੜਾ ਧਰਨਾ ਪੰਜਾਬ ਦੇਸ਼ 'ਚ ਆਊਗਾ 15-15 ਲੱਖ ਲੋਕਾਂ ਨੂੰ ਮਿਲੂਗਾ। ਉਹ ਗੱਲਾਂ ਉਹ ਜਦੋਂ ਇਹਨਾਂ ਦੇ ਪ੍ਰਧਾਨ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਜੁਮਲੇ ਨੇ, ਉਹ ਇਲੈਕਸ਼ਨ ਦੇ ਜੁਮਲੇ ਆ। ਕੇਜਰੀਵਾਲ ਜੁਮਲੇ ਨਹੀਂ ਸੁਣਾਉਂਦਾ, ਜੋ ਉਹਨੇ ਕਿਹਾ ਉਹ ਕਰਕੇ ਦੱਸਿਆ। ਜੋ 30-31 ਸਾਲ ਦੇ ਵਿੱਚ ਸੋ ਕਾਲ ਪੰਥਕ ਸਰਕਾਰ ਨੇ ਨਹੀਂ ਕੀਤਾ ਉਹ ਕੇਜਰੀਵਾਲ ਨੇ ਕੀਤਾ। ਔਰ ਜੋ ਉਹਨੇ ਕਿਸਾਨ ਵਾਸਤੇ, ਜਵਾਨ ਵਾਸਤੇ, ਕਰਪਸ਼ਨ ਦੇ ਅਗੇਂਸਟ ਜਿੰਨੇ ਸ਼ਾਰਟ ਟਾਈਮ 'ਚ ਉਹਨੇ ਡਿਵੈਲਪਮੈਂਟ ਕੀਤੀ ਆ ਉਹ ਇੱਕ ਮਿਰੇਕਲ ਆ। ਇਸ ਕਰਕੇ ਸਾਰਾ ਕੁਝ ਉਹਨੂੰ ਪਰੇਸ਼ਾਨ ਕਰਨ ਲਈ ਕੀਤਾ ਜਾ ਰਿਹਾ। ਇਹਦੇ ਵਿੱਚ ਉਹਦਾ ਕੋਈ ਵੀ ਕਸੂਰ ਨਹੀਂ। ਔਰ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਿਹੜੇ ਉਹਨੂੰ ਘੇਰਨ ਵਾਲੇ ਆ ਉਹਨਾਂ ਖੁਦ ਹੀ ਘਿਰ ਜਾਣਾ, ਜੇਤ ਲਈ ਖੁਦ ਹੀ ਫਸ ਜਾਣਾ ਇਹਦੇ ਵਿੱਚ, ਕਿਉਂਕਿ ਕੀਰਤੀ ਸਿੰਘ ਆਜ਼ਾਦ ਜਿਹੜਾ ਉਹਨਾਂ ਦਾ ਹੀ ਹੈਗਾ ਮੈਂਬਰ ਪਾਰਲੀਮੈਂਟ, ਉਹਨੇ ਬੜਾ ਖੁੱਲ ਕੇ ਸਾਰੀਆਂ ਗੱਲਾਂ ਕੀਤੀਆਂ ਨੇ। ਔਰ ਉਹਨੇ ਕਿਹਾ ਵੀ ਤੁਸੀਂ ਕੇਜਰੀਵਾਲ ਤੇ ਡੈਫਾਮੇਸ਼ਨ ਦਾ ਕੇਸ ਬਣਾ ਰਹੇ ਹੋ, ਮੇਰੇ ਤੇ ਬਣਾਓ। ਇਹ ਸਾਰੀਆਂ ਗੱਲਾਂ ਜ਼ਾਹਰ ਕਰਦੀਆਂ ਨੇ ਕਿ ਕੇਜਰੀਵਾਲ ਦੇ ਦੁਆਲੇ ਜਾਣਬੁੱਝ ਕੇ ਹੋਏ ਆ। ਔਰ ਮੈਂ ਸਮਝਦਾ ਵੀ ਕੇਜਰੀਵਾਲ ਦੇ ਦੁਆਲੇ ਜਿੰਨਾ ਹੋਣਗੇ ਉਨਾ ਹੀ ਕੇਜਰੀਵਾਲ ਉਹ ਤੋਂ ਸੁਰਖਰੂ ਹੋ ਕੇ, ਪਪੂਲਰ ਹੋ ਕੇ ਲੋਕ ਉਹਨਾਂ ਹੋਰ ਕਲੋਜ਼ ਆਉਣਗੇ। ਜੀ ਤੇ ਵੀਰ ਜੀ ਬਾਕੀ ਸਵਾਲਾਂ ਲਈ ਇਸ ਵੇਲੇ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸੀ। ਜੀ ਸੌਰੀ ਉਹ ਵਿੱਚ ਪਤਾ ਨਹੀਂ ਲੱਗ ਸਕਿਆ, ਬੰਦ ਹੋ ਗਿਆ। ਇਟਸ ਓਕੇ ਵੀਰ ਜੀ, ਨੈਕਸਟ ਟਾਈਮ ਤੁਹਾਨੂੰ ਉਹਨਾਂ ਬਾਕੀ ਮੁੱਦਿਆਂ ਉੱਪਰ ਵੀ ਗੱਲਬਾਤ ਕਰਾਂਗੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ, ਤੁਹਾਡਾ ਟਾਈਮ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।